ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤੇ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਹਰਜੋਤ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਸਤੰਬਰ ਦੀ 30 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99-180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ, ਕਾਲ 559-266-3737 ਤੇ ਟਰੀਅਸ ਟਰੱਕਿੰਗ ਫਰੈਜ਼ਨੋ ਵਾਲੇ ਜਿਹੜੇ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਪਰ ਮਾਈਲ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 559-834-4000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਇੱਕ ਸਕੂਲ ਡਿਸਟ੍ਰਿਕਟ ਲੌਂਗ ਬੀਚ ਵਾਲਾ ਆ, ਉੱਥੇ ਇੱਕ 18 ਸਾਲਾਂ ਦੀ ਜਿਹੜੀ ਲੜਕੀ ਆ, ਉਸ ਨੂੰ ਪੁਲਿਸ ਵਾਲਿਆਂ ਨੇ ਗੋਲੀ ਮਾਰ ਦਿੱਤੀ। ਮਿਲੀਕਨ ਹਾਈ ਸਕੂਲ ਲੌਂਗ ਬੀਚ ਦੇ ਵਿੱਚ ਹੈਗਾ। ਕਹਿੰਦੇ ਵੀ ਇਹ ਹਾਈ ਸਕੂਲ ਤੋਂ ਗ੍ਰੈਜੂਏਟ ਹੋ ਚੁੱਕੀ ਸੀ, ਪਰ ਇੱਕ ਉੱਥੇ ਸਕੂਲੇ ਗਈ ਉਹ ਸੀ ਤੇ ਇੱਕ ਹੋਰ ਜਿਹੜੀ ਸਕੂਲ ਦੀ ਸਟੂਡੈਂਟ ਸੀ ਉਹਦੇ ਨਾਲ ਇਸਨੇ ਜਿਹੜੀ ਫਾਈਟ ਕੀਤੀ। ਉਸੇ ਦੌਰਾਨ ਉੱਥੇ ਪੁਲਿਸ ਵਾਲੇ ਆ ਗਏ ਤੇ ਪੁਲਿਸ ਵਾਲਿਆਂ ਨੇ ਇਸ 'ਤੇ ਜਿਹੜੀ ਗੋਲੀ ਮਾਰੀ ਹੈਗੀ। ਪੁਲਿਸ ਵਾਲੇ ਕਹਿੰਦੇ ਆ ਵੀ ਉਹਦੇ ਜਿਹੜੇ ਆ ਮਿਡਲ ਆਫ ਦਾ ਬੋਡੀ ਜਿਹੜਾ ਉਹਦੇ ਲੱਗੀ ਹੈਗੀ ਗੋਲੀ, ਪਰ ਉਹਦੇ ਜਿਹੜੇ ਪੇਰੈਂਟਸ ਆ ਉਹ ਕਹਿੰਦੇ ਆ ਵੀ ਉਹਦੇ ਹੈੱਡ ਦੇ ਵਿੱਚ, ਉਹਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਹੈਗੀ ਆ। ਸੋ ਇਹ ਜਿਹੜੀ ਖਬਰ ਆ ਅੱਜ ਕੈਲੀਫੋਰਨੀਆ ਦੇ ਲੌਂਗ ਬੀਚ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਉੱਥੋਂ ਆ ਰਹੀ ਹੈਗੀ ਆ। ਜੀ, ਗਵਰਨਮੈਂਟ ਸ਼ਟਡਾਊਨ ਨੂੰ ਲੈ ਕੇ ਕਰਦੇ ਜਾਈਏ ਤਾਂ ਫਾਈਨਲੀ ਜਿਹੜੀ ਕਾਂਗਰਸ ਆ, ਉਹਨਾਂ ਨੇ ਅਖੀਰਲੇ ਮੂਮੈਂਟ ਦੇ ਉੱਤੇ ਜਿਹਨੂੰ 11th ਆਵਰ ਆਖਿਆ ਜਾਂਦਾ ਆ, ਜਿਹੜੀ ਅੱਜ ਪਹਿਲੋਂ ਸੈਨੇਟ ਦੇ ਵਿੱਚ ਜਿਹੜਾ ਸਟਾਪ ਗੈਪ ਬਿੱਲ ਆ ਉਹ ਪਾਸ ਹੋਇਆ, ਫਿਰ ਹਾਊਸ ਦੇ ਵਿੱਚ ਗਿਆ। ਹਾਊਸ ਨੇ ਇਸ ਬਿੱਲ ਨੂੰ ਜਿਹੜਾ ਪਾਸ ਕੀਤਾ ਤੇ ਹੁਣੇ ਖਬਰ ਆ ਰਹੀ ਆ ਰਾਸ਼ਟਰਪਤੀ ਬਾਈਡਨ ਨੇ ਆਲਰੇਡੀ ਇਸ ਨੂੰ ਸਾਈਨ ਵੀ ਕਰ ਦਿੱਤਾ ਹੈਗਾ ਆ। ਹੁਣ 2022 ਤੱਕ ਜਿਹੜੀ ਆ ਸਰਕਾਰ ਨੂੰ ਫੰਡਿੰਗ ਆ, ਫੈਡਰਲ ਸਰਕਾਰ ਨੂੰ ਜਿਹੜੀ ਉਹ ਫੰਡਿੰਗ ਮਿਲਦੀ ਰਹੂਗੀ ਤੇ ਗਵਰਨਮੈਂਟ ਸ਼ਟਡਾਊਨ ਹੋਣ ਤੋਂ ਜਿਹੜੀ ਆ ਉਹ ਹੁਣ ਬਚ ਗਈ ਹੈ, ਕਿਉਂਕਿ ਅੱਜ ਦੇ ਰਾਤ ਤੱਕ ਦਾ ਹੀ ਜਿਹੜਾ ਉਹ ਸਮਾਂ ਸੀਗਾ ਤੇ ਪਰ ਉਹਨਾਂ ਨੇ ਪਹਿਲਾਂ ਹੀ ਜਿਹੜਾ ਇਸ ਨੂੰ ਪਾਸ ਜਿਹੜਾ ਕਰ ਲਿਆ। ਅਖੀਰਲੇ ਮੌਕੇ ਤੱਕ ਜਿਹੜੀ ਆ ਉਹ ਗੱਲ ਗਈ ਹੈਗੀ ਆ। ਜਿਹੜੇ ਡੈਮੋਕ੍ਰੇਟ ਸੀਗੇ ਉਹ ਇਸ ਜਿਹੜੀ ਗਵਰਨਮੈਂਟ ਦੀ ਫੰਡਿੰਗ ਚੱਲਦੀ ਰੱਖਣ ਦੇ ਨਾਲ ਚਾਹੁੰਦੇ ਸੀਗੇ ਵੀ ਜਿਹੜੇ ਹੋਰ ਕੁਛ ਬਿੱਲ ਆ ਉਹ ਵੀ ਵਿੱਚ ਜਿਹੜੇ ਆ ਉਸ ਨੂੰ ਐਡ ਕਰ ਲਿਆ ਜਾਵੇ, ਪਰ ਉਹ ਐਡ ਜਿਹੜੇ ਨਹੀਂ ਕਰਨ ਦਿੱਤੇ ਗਏ। ਰਿਪਬਲਿਕਨਸ ਨੇ ਉਹਨਾਂ ਦਾ ਜਿਹੜਾ ਉਹ ਵਿਰੋਧ ਕੀਤਾ, ਉਹਨਾਂ ਨੇ ਉਸ ਦੇ ਵਿੱਚ ਸਾਥ ਨਹੀਂ ਦਿੱਤਾ ਤੇ ਫਿਰ ਇਵੈਂਚੁਅਲੀ ਸਿਰਫ ਤੇ ਸਿਰਫ ਗਵਰਨਮੈਂਟ ਫੰਡਿੰਗ ਚੱਲਦੀ ਰੱਖਣ ਦੇ ਲਈ ਪਹਿਲਾਂ ਸੈਨੇਟ ਦੇ ਵਿੱਚ ਅੱਜ ਉਹ ਪਾਸ ਹੋਇਆ ਤੇ ਹੁਣੇ ਕੁਛ ਘੰਟੇ ਪਹਿਲਾਂ ਹਾਊਸ ਦੇ ਵਿੱਚ ਪਾਸ ਹੋਣ ਤੋਂ ਬਾਅਦ ਦੇ ਵਿੱਚ ਹੁਣ ਜਿਹੜਾ ਆ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਸਾਈਨ ਕਰ ਦਿੱਤਾ ਹੈ। ਉਧਰ ਇਨਫਰਾਸਟਰਕਚਰ ਬਿੱਲ ਦੇ ਉੱਤੇ ਕਹਿੰਦੇ ਸੀਗੇ ਕੱਲ ਨੈਂਸੀ ਪਲੋਸੀ ਵੀ ਵੋਟ ਜਿਹੜੀ ਉਹ ਕਰਵਾ ਲਈ ਜਾਊਗੀ, ਪਰ ਹਾਲ ਦੀ ਘੜੀ ਉਸ ਦੇ ਟਾਈਮਿੰਗ ਦੇ ਬਾਰੇ ਕੁਝ ਵੀ ਪਤਾ ਜਿਹੜਾ ਉਹ ਨਹੀਂ ਲੱਗ ਰਿਹਾ। ਇੱਥੋਂ ਇਹ ਲੱਗ ਰਿਹਾ ਵੀ ਸ਼ਾਇਦ ਅਜੇ ਵੀ ਇਨਫਰਾਸਟਰਕਚਰ ਬਿੱਲ ਦੇ ਉੱਤੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੀ ਇੱਕ ਮਤ ਜਿਹੜੀ ਉਹ ਨਹੀਂ ਬਣੀ। ਪ੍ਰੋਗਰੈਸਿਵ ਕਾਕਸ ਆ ਅਜੇ ਵੀ ਜਿਹੜੇ ਬਾਈ ਪਾਰਟੀਜ਼ਨ ਇਨਫਰਾਸਟਰਕਚਰ ਬਿੱਲ ਆ $1.2 ਟ੍ਰਿਲੀਅਨ ਵਾਲਾ, ਉਸ ਦੇ ਵਿਰੋਧ ਦੇ ਵਿੱਚ ਨਜ਼ਰ ਆ ਰਹੇ ਆ। ਜਿਹੜੇ ਪਰਮਲਾ ਜੈਪਾਲ ਉਹਨਾਂ ਨੇ CNN ਦੇ ਉੱਤੇ ਗੱਲ ਕਰਦੇ ਹੋਏ ਆਖਿਆ, ਕਹਿੰਦੇ ਵੀ ਜੇ ਬੈਟ ਕਰਨਾ ਹੋਵੇ ਤਾਂ ਮੈਂ ਇਹ ਕਹਿ ਸਕਦੀ ਹਾਂ ਵੀ ਅੱਜ ਜਿਹੜਾ ਆ ਇਸ ਦੇ ਉੱਤੇ ਵੋਟ ਲੱਗਦਾ ਆ
ਵੀ ਨਹੀਂ ਜਿਹੜੀ ਉਹ ਹੋਵੇਗੀ। ਸੋ ਉਧਰ ਜਿਹੜੀ ਸਪੈਂਡਿੰਗ ਬਿੱਲ ਆ, ਕਿਉਂਕਿ ਦੇਖੋ ਦੇयर ਟੂ ਮੈਨੀ ਥਿੰਗਸ ਹੈਪਨਿੰਗ, ਇਕੱਠੀਆਂ ਹੀ ਜਿਹੜੀਆਂ ਕਿੰਨੀਆਂ ਹੀ ਚੀਜ਼ਾਂ ਜਿਹੜੀਆਂ ਇਸ ਟਾਈਮ ਵਾਪਰ ਰਹੀਆਂ ਹੈਗੀਆਂ ਆ। ਸਿੰਘ ਜਿਹੜੇ ਆ ਦੋਨੋਂ ਹੀ ਪਾਸਿਓਂ ਫਸੇ ਹੀ ਫਸੇ ਆ, ਡੈਮੋਕ੍ਰੇਟਾਂ ਦੇ ਆਪਸ ਦੇ ਵਿੱਚ ਵੀ ਜਿਹੜੇ ਆ ਉਹ ਇੱਥੇ ਫਸੇ ਹੈਗੇ ਆ। ਸੋ ਜਿਹੜੀ ਸੈਨੇਟਰ ਕ੍ਰਿਸਟਨ ਸਿਨੇਮਾ, ਇਹ $3.5 ਟ੍ਰਿਲੀਅਨ ਵਾਲਾ ਬਿਲਡ ਬੈਕ ਬੈਟਰ ਪਲਾਨ ਜਿਹੜਾ ਪ੍ਰੈਜ਼ੀਡੈਂਟ ਜਿਹੜੇ ਬਾਈਡਨ ਆ ਉਹਨਾਂ ਦਾ, ਉਹਨਾਂ ਨੇ ਅੱਜ ਗੱਲਬਾਤ ਕਰਦੇ ਹੋਏ ਆਖਿਆ ਵੀ ਅਸੀਂ ਗੁੱਡ ਪ੍ਰੋਗਰੈਸ, ਵੀ ਥੋੜ੍ਹਾ ਜਿਹਾ ਅੱਗੇ ਜਿਹੜਾ ਆ ਉਹ ਵਧੇ ਹੈਗੇ ਆ। ਨਾਲ ਹੀ ਅੱਜ ਇਸੇ ਸੰਬੰਧਿਤ ਖਬਰ ਇਹ ਵੀ ਆ ਗਈ ਸੀਗੀ, ਜਿਹੜੇ ਜੋ ਮੈਨਚਨ ਹੈਗੇ ਆ ਵੈਸਟ ਵਰਜੀਨੀਆ ਦੇ ਸੈਨੇਟਰ ਡੈਮੋਕ੍ਰੇਟ ਪਾਰਟੀ ਵੱਲੋਂ, ਉਹਨਾਂ ਨੇ ਕਿਹਾ ਵੀ ਮੈਂ ਆਲਰੇਡੀ ਆਪਣਾ ਜਿਹੜਾ ਮਨ ਆ ਉਹ ਦਿਖਾਇਆ ਸੀ, ਦੱਸਿਆ ਸੀਗਾ ਵੀ $1.5 ਟ੍ਰਿਲੀਅਨ ਤੋਂ ਵੱਧ ਦੀ ਸਪੈਂਡਿੰਗ ਦੇ ਉੱਤੇ ਮੇਰਾ ਜਿਹੜਾ ਮਨ ਆ ਉਹ ਨਹੀਂ ਮੰਨ ਰਿਹਾ ਹੈਗਾ। ਸੋ ਜੀ। ਹੁਣ ਡੈਮੋਕ੍ਰੇਟਸ ਦਾ ਆਪਸ ਦੇ ਵਿੱਚ ਇਹ ਜਿਹੜੀ ਖਹਿਬਾਜ਼ੀ ਆ ਕਿੱਥੇ ਤੱਕ ਜਾਊਗੀ, ਇਹ ਦੇਖਣਾ ਹੋਊਗਾ। ਪਰ ਅੱਜ ਇਹ ਆ ਵੀ ਫੈਡਰਲ ਗਵਰਨਮੈਂਟ ਸ਼ਟਡਾਊਨ ਹੋਣ ਤੋਂ ਜਿਹੜੀ ਆ ਉਹ ਬਚ ਗਈ ਆ। ਜੀ, ਬਿਲਕੁਲ ਜਿਸ ਤੁਸੀਂ ਦੱਸ ਰਹੇ ਆ, ਜਿਹੜੇ ਮੈਂਸ਼ਨ ਆ ਕਾਂਗਰਸਮੈਨ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਆਲਰੇਡੀ ਜਿਹੜੀ ਯੂਐਸ ਦੀ ਗਵਰਨਮੈਂਟ ਆ $5.4 ਟ੍ਰਿਲੀਅਨ ਪਿਛਲੇ ਮਾਰਚ ਤੋਂ ਲੈ ਕੇ ਹੁਣ ਤੱਕ ਖਰਚ ਚੁੱਕੀ ਆ, ਤੇ ਮੈਂ $3.5 ਟ੍ਰਿਲੀਅਨ ਹੋਰ ਨਹੀਂ ਜਿਹੜਾ ਆ ਉਹਦੇ ਨਾਲ ਐਗਰੀ ਕਰ ਸਕਦਾ। ਕਹਿੰਦੇ ਵੀ ਹਰ ਇੱਕ ਜਿਹੜਾ ਕਾਂਗਰਸ ਦਾ ਮੈਂਬਰ ਆ ਉਹਦੀ ਡਿਊਟੀ ਆ ਵੀ ਉਸ ਨੂੰ ਵੋਟ ਪਾਉਣੀ ਚਾਹੀਦੀ ਆ ਜਿਹੜੀ ਵੈਸਟ ਫॉर ਦ ਕੰਟਰੀ ਤੇ ਵੈਸਟ ਫॉर ਅਮਰੀਕਨ ਪੀਪਲ ਆ, ਨਾਟ ਦੇਅਰ ਪਾਰਟੀ। ਸੋ ਇਹ ਉਹਨਾਂ ਨੇ ਇਹ ਕਿਹਾ ਹੈਗਾ। ਤੇ ਇਸੇ ਤਰ੍ਹਾਂ ਜਿਹੜੇ ਦੂਸਰੇ ਜਿਹੜੇ ਹੈਗੇ ਆ ਐਰੀਜ਼ੋਨਾ ਤੋਂ ਸੈਨੇਟਰ ਕ੍ਰਿਸਟਨ ਸਿਨੇਮਾ, ਉਹ ਵੀ ਕਹਿੰਦੀ ਆ ਵੀ ਮੈਂ $3.5 ਟ੍ਰਿਲੀਅਨ ਦਾ ਜਿਹੜਾ ਬਿੱਲ ਆ ਉਹਦੇ ਹੱਕ ਦੇ ਵਿੱਚ ਵੋਟ ਨਹੀਂ ਪਾ ਸਕਦੀ। ਸੋ ਜਿਹੜੇ ਮੈਂਸ਼ਨ ਆ ਉਹ ਐਗਰੀ ਕੀਤੇ ਹੈਗੇ ਆ। ਸੈਨੇਟਰ ਜੋ ਮੈਂਸ਼ਨ ਉਹ ਕਹਿੰਦੇ ਆ ਵੀ ਮੈਂ $1.5 ਟ੍ਰਿਲੀਅਨ ਤੱਕ ਐਗਰੀ ਕਰੂੰਗਾ, ਜਿਹੜਾ ਕਿ $2 ਟ੍ਰਿਲੀਅਨ ਘੱਟ ਆ, ਕਿਉਂਕਿ ਪ੍ਰੋਗਰੈਸਿਵ ਡੈਮੋਕ੍ਰੇਟ $3.5 ਟ੍ਰਿਲੀਅਨ ਦਾ ਜਿਹੜਾ ਬਜਟ ਆ ਉਹ ਇਨਫਰਾਸਟ੍ਰਕਚਰ ਬਿੱਲ ਆ ਉਸ ਨੂੰ ਪਾਸ ਕਰਨਾ ਚਾਹੁੰਦੇ ਹੈਗੇ ਆ। ਜੀ। ਉੱਦਾਂ ਕੁਝ ਜਿਹੜੇ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਜੋਸ਼ ਗੌਟਮਾਇਰ, ਇੱਕ ਮੋਡਰੇਟ ਜਿਹੜੇ ਇਹ ਡੈਮੋਕ੍ਰੇਟ ਹੈਗੇ ਆ, ਉਹਨਾਂ ਨੇ ਇਹ ਭਰੋਸਾ ਕਹਿੰਦੇ ਜਤਾਇਆ ਵੀ ਹਾਊਸ ਦੇ ਵਿੱਚ ਇਨਫਰਾਸਟ੍ਰਕਚਰ ਬਿੱਲ ਆ ਉਹ ਅੱਜ ਰਾਤ ਨੂੰ ਪਾਸ ਜਿਹੜਾ ਆ ਉਹ ਹੋ ਸਕਦਾ ਆ। ਨੈਂਸੀ ਪਲੋਸੀ ਹੁਣਾਂ ਨੂੰ ਜਦ ਉਸ ਦੇ ਬਾਰੇ ਪੁੱਛਿਆ ਗਿਆ ਵੀ ਕਦੋਂ ਆ, ਉਹਨਾਂ ਨੇ ਕੋਈ ਡਿਟੇਲ ਨਹੀਂ ਦੱਸੀ, ਬਸ ਇਹ ਸ਼ਬਦ ਉਹਨਾਂ ਨੇ ਵਰਤੇ, ਵੈਨ ਵੀ ਬ੍ਰਿੰਗ ਇਟ ਟੂ ਦ ਫਲੋਰ। ਸੋ ਯਾਨੀ ਕਿ ਅਜੇ ਵੀ ਸਮਾਂ ਜਿਹੜਾ ਆ ਉਹ ਪਤਾ ਨਹੀਂ ਆ ਵੀ ਇਨਫਰਾਸਟ੍ਰਕਚਰ ਬਿੱਲ ਨੂੰ ਲੈ ਕੇ ਜਿਹੜਾ ਆ ਉਹ ਕੀ ਬਣ ਸਕਦਾ ਹੈਗਾ ਆ। ਸੋ ਇਹ ਇਸ ਟਾਈਮ ਕਾਫੀ ਜਿਹੜਾ ਆ ਉਹ ਮੀਟਿੰਗਸ ਦਾ ਦੌਰ ਜਿਹੜਾ ਉਹ ਚੱਲ ਰਿਹਾ। ਜਿਹੜੀ ਪ੍ਰੋਗਰੈਸਿਵ ਕਾਕਸ ਆ ਉਹਨਾਂ ਨੇ 9 ਵਜੇ ਜਦੋਂ ਹੀ ਆਪਣਾ ਪ੍ਰੋਗਰਾਮ ਇਹ ਖਤਮ ਹੋਣਾ ਹੈ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੀ ਇੱਕ ਜ਼ੂਮ ਮੀਟਿੰਗ ਇਹਦੇ ਆਪਸ ਦੇ ਵਿੱਚ ਰੱਖੀ ਆ ਇਨਫਰਾਸਟ੍ਰਕਚਰ ਬਿੱਲ ਉਸ ਦੀ ਵੋਟ ਨੂੰ ਲੈ ਕੇ। ਨੈਂਸੀ ਪਲੋਸੀ ਨੇ ਖੁਦ ਬਾਕੀ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਕਿਹਾ ਆ ਵੀ ਇਸ ਬਿੱਲ ਨੂੰ ਪਾਸ ਕਰਾਉਣ ਦੇ ਵਿੱਚ ਮਦਦ ਜਿਹੜੀ ਉਹ ਕਰੋ। ਜਿੱਦਾਂ ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀਗਾ, ਸੈਨੇਟਰ ਕ੍ਰਿਸਟਨ ਸਿਨੇਮਾ, ਇਹਨਾਂ ਦੇ ਉੱਤੇ ਹੁਣ ਦਬਾਅ ਇਸ ਲਈ ਜਿਹੜਾ ਉਹ ਵੱਧ ਰਿਹਾ ਆ, ਇਸ ਦੇ ਵਿੱਚ ਸਾਥ ਦੇਣ ਦੇ ਲਈ $3.5 ਟ੍ਰਿਲੀਅਨ ਵਾਲੇ ਦੇ ਲਈ। ਕਹਿੰਦੇ ਆਲਰੇਡੀ ਜਿਹੜੇ ਇਸ ਦਾ ਕੋਈ ਵਿਰੋਧੀ ਜਾਂ ਇਸ ਦਾ ਕੰਪੈਟੀਟਰ ਹੋਊਗਾ, ਇਹਨੂੰ ਕੰਪੀਟੀਸ਼ਨ ਦੇਣ ਵਾਲਾ ਡੈਮੋਕ੍ਰੇਟ ਪਾਰਟੀ ਦੇ ਵਿੱਚੋਂ ਹੀ ਇਸ ਦੇ ਜਿਹੜੇ ਪੁਰਾਣੇ ਸਾਥੀ ਆ ਜਿਨ੍ਹਾਂ ਨੇ ਸਪੋਰਟ ਕੀਤੀ ਸੀ ਇਸ ਨੂੰ ਸੈਨੇਟ ਦੇ ਵਿੱਚ ਚੁਣ ਕੇ ਲੈ ਕੇ ਜਾਣ ਦੇ ਲਈ, ਉਹ ਕਹਿੰਦੇ ਆ ਵੀ ਅਸੀਂ ਜਿਹੜੇ ਆ ਇਸ ਪਾਸੇ ਵੱਲ ਨੂੰ ਆ ਸਕਦੇ ਆ, ਵੀ ਇਹਦੇ ਕੰਪੈਟੀਟਰ ਨੂੰ, ਇਹਦੇ ਕੰਪੀਟੀਸ਼ਨ ਨੂੰ ਉਸ ਦੇ ਵਿੱਚ ਸਪੋਰਟ ਕੀਤੀ ਜਾ ਸਕਦੀ ਆ। ਇਵੈਂਚੁਅਲੀ ਜਿਹੜੇ ਸੈਨੇਟਰਸ ਆ ਫੰਡ ਰੇਜ਼ਿੰਗ ਦੇ ਉੱਤੇ ਨਿਰਭਰ ਹੁੰਦੇ ਆ, ਤੇ ਹੁਣ ਉਸ ਜ਼ਰੀਏ ਜਿਹੜਾ ਆ ਉਹ ਦਬਾਅ ਪਾਇਆ ਜਾ ਰਿਹਾ ਹੈਗਾ ਆ। ਉਧਰ ਵਾਈਟ ਹਾਊਸ ਦੇ ਅਧਿਕਾਰੀ ਜਿਹੜੇ ਕਹਿੰਦੇ ਆ ਵੀ ਜਿਹੜੇ ਸ਼ੂਮਰ ਹੈਗੇ ਆ, ਮੈਜੋਰਟੀ ਲੀਡਰ ਚੱਕ ਸ਼ੂਮਰ, ਉਹਨਾਂ ਦੇ ਆਫਿਸ ਦੇ ਵਿੱਚ ਬਰਨੀ ਸੈਂਡਰਸ ਤੇ ਕ੍ਰਿਸਟਨ ਸਿਨੇਮਾ ਉਹਨਾਂ ਦੇ ਨਾਲ ਜਿਹੜੀ ਆ ਉਹ ਮੀਟਿੰਗ ਦੇ ਵਿੱਚ ਲੱਗੇ ਹੋਏ ਆ। ਸੋ ਬੜਾ ਤੇਜ਼ੀ ਦੇ ਨਾਲ ਤਬਦੀਲੀਆਂ ਜਿਹੜੀਆਂ ਆਪਾਂ ਨੂੰ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਆ। ਅੱਜ ਜੈਨ ਸਾਕੀ ਜਿਹੜੀ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਆ, ਉਹਨਾਂ ਨੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਕਿਹਾ ਵੀ ਇਹਨਾਂ ਨੇ ਜਾਣਬੁੱਝ ਕੇ ਜਿਹੜੇ ਅਮਰੀਕਨ ਇਕੋਨਮੀ ਆ ਜਾਂ ਅਮਰੀਕਨ ਲੋਕ ਆ ਉਹਨਾਂ ਦੀ ਜਿਹੜੀ ਆਰਥਿਕਤਾ ਆ ਉਸ ਨੂੰ ਇੱਕ ਡੀਸੀ ਦੀ, ਵਾਸ਼ਿੰਗਟਨ ਡੀਸੀ ਦੀ ਇੱਕ ਗੇਮ ਖੇਡ ਬਣਾ ਕੇ ਰੱਖਿਆ ਆ। ਇਹ ਜਾਣਬੁੱਝ ਕੇ ਜਿਹੜਾ ਸਪੈਂਡਿੰਗ ਆ ਉਹ ਨਹੀਂ ਕਰਨਾ ਚਾਹੁੰਦੇ, ਤੇ ਇਹ ਚਾਹੁੰਦੇ ਨੇ ਵੀ ਅਮਰੀਕਾ ਜਿਹੜਾ ਇੱਕ ਹਿਸਾਬ ਦੇ ਨਾਲ ਡੀਫਾਲਟ ਜਿਹੜਾ ਉਹ ਕਰ ਜਾਵੇ। ਸੋ ਕਾਫੀ ਕੁਛ ਤੱਤਾ ਠੰਡਾ ਜਿਹੜਾ ਇੱਕ ਦੂਜੇ ਦੀ ਤਰਫ ਬੋਲਿਆ ਜਾ ਰਿਹਾ ਹੈਗਾ। ਜੀ।
ਅਗਲੀ ਖਬਰ ਜਿਹੜੀ ਆ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਆ, ਨਵਾਂ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਡਾਇਰੈਕਟਿਵ ਇਸ਼ੂ ਕੀਤੇ ਗਏ ਹੈਗੇ ਆ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਟਸ ਨੂੰ ਕਿਹਾ ਗਿਆ ਵੀ ਜਿਹੜਾ ਇਮੀਗ੍ਰੇਸ਼ਨ ਸਟੇਟਸ ਕੱਲਾ ਹੀ ਹੈ, ਜਿਹੜਾ ਅਲੋਨ ਇਮੀਗ੍ਰੇਸ਼ਨ ਸਟੇਟਸ, ਉਹਦੇ ਬੇਸ ਦੇ ਉੱਤੇ ਤੁਸੀਂ ਜਿਹੜਾ ਡਿਪੋਰਟ ਨਹੀਂ ਕਰ ਸਕਦੇ, ਅਨਲੈਸ ਕਿ ਕੋਈ ਬੰਦਾ ਜਿਹੜਾ ਕ੍ਰਾਈਮ ਕਰਦਾ ਹੈਗਾ ਜਾਂ ਇਸ ਤਰ੍ਹਾਂ। ਇਸੇ ਤਰ੍ਹਾਂ ਜਿਹੜੇ ਮੇਅਰਕਸ ਹੈਗੇ ਆ, ਉਹਨਾਂ ਨੇ ਵੀ ਜਿਹੜੇ ਇਸ ਡਾਇਰੈਕਟਿਵ ਦੀ ਬਾਬਤ ਕਿਹਾ ਆ ਵੀ ਨਵੰਬਰ 29 ਤੋਂ ਅਸੀਂ ਇਹ ਲਾਗੂ ਕਰ ਦਿੱਤਾ ਹੈ ਵੀ ਕੋਈ ਵੀ ਜਿਹੜਾ ਆਈਸ ਦਾ ਆਫਿਸਰ ਆ, ਉਹ ਜਿਹੜੇ ਫਾਰਮ ਵਰਕਰਸ ਆ ਉਹਨਾਂ ਨੂੰ ਅਰੈਸਟ ਤੇ ਡਿਪੋਰਟ ਨਹੀਂ ਕਰ ਸਕਦਾ, ਚਾਹੇ ਉਹ ਫਾਰਮ ਵਰਕਰਸ ਆ ਜਾਂ ਬਜ਼ੁਰਗ ਹੈਗੇ ਆ ਜਾਂ ਇਲੀਗਲ ਇਮੀਗ੍ਰੈਂਟਸ ਹੈਗੇ ਆ ਜਿਹੜੇ ਕਿ ਪਬਲਿਕ ਡੈਮੋਸਟ੍ਰੇਸ਼ਨ ਕਰਦੇ ਹੈਗੇ ਆ। ਆਪਾਂ ਦੇਖਿਆ ਸੀ ਇੱਕ ਵਾਰੀ ਇੱਕ ਬਹੁਤ ਹੀ ਐਕਟਿਵਿਸਟ ਬੀਬੀ ਸੀਗੀ, ਉਸ ਨੂੰ ਫੜ ਕੇ ਜਿਹੜਾ ਡਿਪੋਰਟ ਕਰ ਦਿੱਤਾ ਗਿਆ ਸੀ। ਸੋ ਇਹ ਵੀ ਜਿਹੜਾ ਆ ਨਵੇਂ ਰੂਲ ਆ ਉਹਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਦੱਸੇ ਗਏ ਆ। ਕਹਿੰਦੇ ਪਈ ਜਨਵਰੀ 1 ਤੋਂ ਲੈ ਕੇ ਹੁਣ ਤੱਕ 1 ਮਿਲੀਅਨ ਇਲੀਗਲ ਇਮੀਗ੍ਰੈਂਟਸ ਜਿਹੜੇ ਆ ਬਾਰਡਰ ਪੈਟਰੋਲ ਏਜੰਟਸ ਨੇ ਬਾਰਡਰ ਦੇ ਉੱਤੇ ਫੜੇ ਹੈਗੇ ਆ, ਤੇ ਬਹੁਤ ਵੱਡਾ ਜਿਹੜਾ ਹਿਊਮਨਟੇਰੀਅਨ ਕ੍ਰਾਈਸਿਸ ਇੱਕ ਤਰ੍ਹਾਂ ਦੇ ਨਾਲ ਬਣਿਆ ਹੋਇਆ ਹੈਗਾ ਆ। ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਜੇ ਆਪਾਂ ਕਰਦੇ ਜਾਈਏ, ਸਾਊਥ ਡਕੋਟਾ ਦੀ ਗਵਰਨਰ ਕ੍ਰਿਸਟੀ ਨਿਯੋਮ, ਉਹਨਾਂ ਨੇ ਲੰਮੇ ਚੱਲਦੇ ਆ ਰਹੇ ਟਰੰਪ ਹੁਣਾਂ ਦੇ ਜਿਹੜੇ ਇੱਕ ਟਾਈਮ ਦੇ ਉੱਤੇ ਨਾਲ ਕੰਮ ਕਰਨ ਵਾਲੇ ਏਡ, ਉਹਨਾਂ ਦੇ ਨਾਲ ਆਪਣੇ ਨਾਤੇ ਜਿਹੜੇ ਕਹਿੰਦੇ ਆ ਉਹ ਤੋੜ ਦਿੱਤੇ ਆ। ਕੌਰੀ ਲੈਵਨਡੋਸਕੀ, ਇਹ ਜਦ ਇਹਨਾਂ ਉੱਤੇ ਹੁਣ ਫਿਰ ਜਿਹੜੇ ਇੱਕ ਕਥਿਤ ਦੋਸ਼ ਜਿਹੜੇ ਉਹ ਲੱਗੇ ਆ, ਸੈਕਸ਼ੂਅਲ ਹਰਾਸਮੈਂਟ ਜਿਹੜੀ ਕੀਤੀ ਆ ਕਹਿੰਦੇ ਇੱਕ ਡੋਨਰ ਦੀ ਇੱਕ ਡਿਨਰ ਪਾਰਟੀ ਦੇ ਉੱਤੇ, ਜਿਸ ਨੂੰ ਇਹਨਾਂ ਦੋਨਾਂ ਨੇ ਹੀ ਅਟੈਂਡ ਕੀਤਾ ਸੀ ਲਾਸ ਵੇਗਸ ਦੇ ਵਿੱਚ। ਸੋ ਕ੍ਰਿਸਟੀ ਨਿਯੋਮ ਜਿਹੜੀ ਆ ਉਹ ਇਹ ਵੀ ਕਹਿੰਦੇ ਵੀ ਦੱਸਿਆ ਜਾ ਰਿਹਾ ਸੀਗਾ ਵੀ ਖੁਦ ਵੀ ਤਿਆਰੀ ਦੇ ਵਿੱਚ ਸੀਗੇ ਵੀ ਸ਼ਾਇਦ 2024 ਦੇ ਲਈ ਆਪਣੀ ਨੋਮੀਨੇਸ਼ਨ ਜਿਹੜੀ ਉਹ ਘੱਲ ਸਕਦੇ ਆ। ਕੱਲ ਹੀ ਜਿਹੜਾ ਆ ਕੌਰੀ ਲੈਂਡੋਸਕੀ ਆ ਉਸ ਦੇ ਬਾਰੇ ਇਹ ਖਬਰ ਜਿਹੜੀ ਉਹ ਆਈ ਸੀ ਵੀ ਇਹਨਾਂ ਨੇ ਆਪਣੇ ਹੀ ਇੱਕ ਡੋਨਰ ਦੇ ਨਾਲ ਸੈਕਸ਼ੂਅਲ ਹਰਾਸਮੈਂਟ ਜਿਹੜੀ ਉਹ ਕੀਤੀ ਸੀ। ਅਗਲੀ ਖਬਰ ਜਿਹੜੀ ਆ ਡਰੱਗ ਐਨਫੋਰਸਮੈਂਟ ਏਜੰਟਸ ਵੱਲੋਂ ਆ ਰਹੀ ਹੈ, ਡੀਈ ਵੱਲੋਂ। ਉਹਨਾਂ ਨੇ ਇਹ ਕਿਹਾ ਆ ਵੀ ਅਮਰੀਕਾ ਦੇ ਵਿੱਚ ਇੱਕ ਨਕਲੀ ਜਿਹੜੀਆਂ ਆ ਗੋਲੀਆਂ ਆ ਫੈਂਟਲਿਨ ਦੀਆਂ, ਜਿਹਨੂੰ ਗੋਲੀਆਂ ਦੇ ਉੱਤੇ ਫੈਂਟਲਿਨ ਲਾਈਓ ਆ, ਉਹ ਲਗਭਗ ਅਮਰੀਕਾ ਦੀ ਹਰ ਸਟੇਟ ਦੇ ਵਿੱਚ ਇਲੀਗਲੀ ਜਿਹੜੀਆਂ ਵਿਕ ਰਹੀਆਂ ਆ, ਤੇ ਉਹਨਾਂ ਨੇ ਫੜੀਆਂ ਵੀ ਹੈਗੀਆਂ। ਤੇ ਕਹਿੰਦੇ ਇਹ ਬਹੁਤ ਹੀ ਜ਼ਿਆਦਾ ਜਿਹੜੀ ਆ ਖਤਰਨਾਕ ਗੋਲੀਆਂ ਹੈਗੀਆਂ ਆ, ਤੇ ਲੋਕਾਂ ਦੀ ਜਿਹੜੀ ਮੌਤ ਆ ਉਸ ਦੀ ਗਿਣਤੀ ਕਾਫੀ ਜ਼ਿਆਦਾ ਜਿਹੜੀ ਆ ਵੱਧ ਰਹੀ ਆ ਇਹ ਗੋਲੀਆਂ ਖਾਣ ਦੇ ਨਾਲ। ਸੋ ਉਹਨਾਂ ਨੇ ਜਿਹੜੀ ਜਿੰਨੇ ਵੀ ਲੋਕ ਆ ਅਮਰੀਕਾ ਦੇ, ਇੱਕ ਤਰ੍ਹਾਂ ਨਾਲ ਵਾਰਨਿੰਗ ਵੀ ਦਿੱਤੀ ਹੈਗੀ ਆ ਵੀ ਪਲੀਜ਼ ਮੇਕ ਸ਼ੋਰ ਕਰੋ ਕੋਈ ਤੁਹਾਡਾ ਬੱਚਾ ਜਾਂ ਕੋਈ ਵੀ ਜਿਹੜਾ ਆ ਇਸ ਤਰ੍ਹਾਂ ਦੀਆਂ ਗੋਲੀਆਂ ਜਿਹੜੀਆਂ ਨਾ ਖਾਵੇ। ਦੱਸਿਆ ਇਹ ਜਾ ਰਿਹਾ ਆ ਵੀ ਇਹ ਜਿਹੜਾ ਦਰਦ ਘਟਾਉਂਦੀਆਂ ਆ ਆਕਸੀਕੋਡੀਨ ਪਿਲਸ ਹੈਗੀਆਂ ਆ, 60,000 ਦੇ ਕਰੀਬ ਤਾਂ ਡੈਨਵਰ ਤੋਂ ਸੀਜ਼ ਕੀਤੀਆਂ ਆ। ਉਹਨਾਂ ਦੇ ਉੱਤੇ ਫੈਂਟਲੀਨ ਜਿਹੜਾ ਆ ਉਹਦਾ ਲੇਸ ਲਾਇਆ ਆ। ਸੋ ਜਿਲੇ ਉਹ ਬੰਦਾ ਖਾ ਲੂਗਾ ਤਾਂ ਕਹਿੰਦੇ ਪਈ ਉਹ ਬੰਦੇ ਦੀ ਮੌਤ ਹੋ ਸਕਦੀ ਹੈ। ਜੀ। ਕੈਲੀਫੋਰਨੀਆ ਦੇ ਵਿੱਚ ਇਵਿਕਸ਼ਨ ਮੋਰੀਟੋਰੀਅਮ ਜਿਹੜਾ ਨੇਸ਼ਨ ਵਾਈਡ, ਉਹ ਤਾਂ ਪਿਛਲੇ ਹਫ਼ਤੇ ਹੀ ਪਿਛਲੇ ਮਹੀਨੇ ਹੀ ਜਿਹੜਾ ਉਹ ਐਂਡ ਕਰ ਗਿਆ ਸੀਗਾ, ਪਰ ਕੈਲੀਫੋਰਨੀਆ ਦੇ ਵਿੱਚ 1 ਮਹੀਨਾ ਐਕਸਟਰਾ ਚੱਲਿਆ। ਅੱਜ ਅਖੀਰਲਾ ਦਿਨ ਜਿਹੜਾ ਇਵਿਕਸ਼ਨ ਮੋਰੀਟੋਰੀਅਮ ਦਾ ਸੀਗਾ। ਕਹਿੰਦੇ ਵੀ ਹੁਣ ਇਸ ਦੇ ਕਰਕੇ ਲੱਖਾਂ ਹੀ ਜਿਹੜੇ ਟੈਨੈਂਟਸ ਆ ਉਹ ਜਿਹੜੇ ਆ ਘਰੋਂ ਬੇਘਰ ਜਿਹੜੇ ਉਹ ਹੋ ਸਕਦੇ ਆ। ਸੋ ਉੱਦਾਂ ਕਹਿੰਦੇ ਵੀ ਜਿਹੜੀ ਫਰੈਜ਼ਨੋ ਸਿਟੀ ਆ, ਇਸ ਦੇ ਵਿੱਚ ਜਿਹੜੀ ਲਿਮਿਟ ਆ ਉਹ ਰਹੇਗੀ ਜਿੰਨੀ ਦੇਰ ਤੱਕ ਸਿਟੀ ਦੇ ਵਿੱਚ ਡੈਕਲੇਰੇਸ਼ਨ ਆਫ ਐਮਰਜੈਂਸੀ ਜਿਹੜੀ ਉਹ ਲਿਫਟ ਨਹੀਂ ਹੁੰਦੀ। ਮੇਅਰ ਜੈਰੀ ਡਾਇਰ ਆ, ਉਹਨਾਂ ਨੇ ਡਿਸੀਜਨ ਜਿਹੜਾ ਉਹ ਲੈਣਾ ਆ ਵੀ ਇਹ ਲੋਕਲ ਮੋਰੀਟੋਰੀਅਮ ਤੇ ਡੈਕਲੇਰੇਸ਼ਨ ਆਫ ਐਮਰਜੈਂਸੀ ਕਦੋਂ ਜਿਹੜੀ ਉਹ ਹਟਾਉਣਗੇ। ਕਹਿੰਦੇ ਵੀ ਵੀ ਅਗਲੇ ਸਾਲ ਦੇ ਸ਼ੁਰੂਆਤ ਤੱਕ ਇਸ ਨੂੰ ਅੱਗੇ ਲੈ ਕੇ ਜਾ ਸਕਦੇ ਆ। ਹਰਜੋਤ ਸਿੰਘ ਜੀ, ਇਹ ਪਹਿਲੋਂ ਬੜੀ ਚਿੰਤਾ ਜਿਹੜੀ ਉਹ ਜਤਾਈ ਜਾ ਰਹੀ ਸੀਗੀ ਵੀ ਜਿੱਦਾਂ ਹੀ ਮੋਰੀਟੋਰੀਅਮ ਹਟੂਗਾ ਤਾਂ ਲੱਖਾਂ ਹੀ ਜਿਹੜੇ ਲੋਕ ਆ ਰਹਿ ਰਹੇ ਆ, ਜਿਹੜੇ ਵੀ ਡਿਫਾਲਟ ਕਰ ਗਏ ਆ, ਅਜੇ ਤੱਕ ਲੇਟ ਨੇ ਜਾਂ ਉਹਨਾਂ ਨੇ ਦਿੱਤੇ ਨਹੀਂ ਆ ਕਿਰਾਏ, ਵੀ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਜਾ ਸਕਦਾ ਆ। ਪਰ ਕਹਿੰਦੇ ਵੀ ਉਹ ਜਿਹੜੀ ਵੇਵ ਆਉਣੀ ਸੀ ਉਹ ਆਈ ਨਹੀਂ। ਇਹ ਚਲੋ ਚੰਗੀ ਗੱਲ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਖਤਰੇ ਦੇ ਵਿੱਚ ਸੀਗੇ, ਪਰ ਹੁਣ ਦੇਖਣਾ ਹੋਊਗਾ ਵੀ ਕਿੰਨੀ ਕੁ ਚਿਰ ਤੱਕ ਇਹ ਚੀਜ਼ ਜਿਹੜੀ ਉਹ ਚੱਲੇਗੀ। ਪਰ ਹੁਣ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਇਵਿਕਸ਼ਨ ਮੋਰੀਟੋਰੀਅਮ ਆ
ਉਹ ਅੱਜ ਉਸ ਦੀ ਅਖੀਰਲੀ ਤਰੀਕ ਆ ਤੇ ਉਹ ਖਤਮ ਹੋਣ ਜਾ ਰਿਹਾ ਹੈ। ਹੁਣ ਤੱਕ ਜੇ ਫ੍ਰੈਜ਼ਨੋ ਸਿਟੀ ਦੀ ਕਹਿੰਦੇ ਜੇ ਗੱਲ ਕਰਦੇ ਜਾਈਏ 35 ਮਿਲੀਅਨ ਸਿਟੀ ਨੂੰ ਫੈਡਰਲ ਰੈਂਟ ਅਸਿਸਟੈਂਸ ਦੇ ਵਿੱਚ ਜਿਹੜਾ ਆ ਉਹ ਮਿਲਿਆ ਆ, ਜਿਸ ਦੇ ਵਿੱਚੋਂ ਮਹਿਜ 10.7 ਮਿਲੀਅਨ ਹੀ ਜਿਹੜਾ ਆ ਉਹ ਬਾਕੀ ਜਿਹੜੇ ਜ਼ਰੂਰਤਮੰਦਾਂ ਨੂੰ ਦੇਣ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਨੇ। ਤੇ ਨਾਲ ਇਸ ਦੇ ਵਿੱਚ ਜਿਹੜੇ PG&E ਦੇ ਜਿਹੜੇ 1.3 ਮਿਲੀਅਨ ਡਾਲਰ ਦੇ ਜਿਹੜੇ ਇਹਨਾਂ ਨੇ ਬਿੱਲ ਆ ਲੋਕਾਂ ਦੇ ਹੁਣ ਤੱਕ ਭਰੇ ਨੇ। ਜੀ, ਅਗਲੀ ਖਬਰ ਜਿਹੜੀ ਆ ਡਰਾਊਟ ਦੇ ਸੰਬੰਧ ਦੇ ਵਿੱਚ ਆ। ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡਾ ਡਰਾਊਟ ਚੱਲ ਹੀ ਰਿਹਾ ਆ, ਸਾਨੂੰ ਸਾਰਿਆਂ ਨੂੰ ਪਤਾ ਹੀ ਆ। ਜਿਹੜੇ ਹੁਣ ਜੀਓਲੋਜਿਸਟ ਹੈਗੇ ਆ ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਆ, ਉਹ ਮਾਡਲਸ ਜਿਹੜੇ ਆ ਤਿਆਰ ਕੀਤੇ ਗਏ 1896 ਤੋਂ ਲੈ ਕੇ 2010 ਤੱਕ, ਵੀ ਕਿੰਨੀ ਕੁ ਸਾਨੂੰ ਜਿਹੜਾ ਆ ਮੀਂਹ ਚਾਹੀਦਾ ਆ ਤਾਂ ਕਿ ਅਸੀਂ ਓਰੀਜਨਲ ਪੋਜੀਸ਼ਨ ਤੇ ਆ ਜਾਈਏ। ਕਹਿੰਦੇ ਵੀ ਘੱਟੋ ਘੱਟ ਜਿਹੜੀ ਪ੍ਰੈਸੀਪੀਟੇਸ਼ਨ ਆ, ਮੀਂਹ ਜਿਹੜਾ ਆ 140% ਜਦੋਂ ਐਵਰੇਜ ਹੁੰਦਾ ਉਹਦੇ ਨਾਲੋਂ ਜ਼ਿਆਦਾ ਹੋਵੇ ਤਾਂ ਅਸੀਂ ਜਿਹੜਾ ਆ ਇੱਕ ਤਰ੍ਹਾਂ ਨਾਲ ਉਸ ਪੋਜੀਸ਼ਨ ਤੇ ਆ ਸਕਦੇ ਹਾਂ ਜਿੱਥੇ ਅੱਜ ਤੋਂ 2 ਸਾਲ ਪਹਿਲਾਂ ਸੀਗੇ। ਜੀ, ਬਿਲਕੁਲ। ਇਸ ਵਾਰ ਕਹਿੰਦੇ ਆ ਵੀ ਅਲ ਨੀਨੀਆ ਜਿਹੜਾ ਆ ਉਸ ਦਾ ਵੈਦਰ ਪੈਟਰਨ ਜਿਹੜਾ ਉਹ ਸੰਭਾਵਨਾ ਜਿਹੜੀ ਉਹ ਬਣੀ ਹੈਗੀ ਆ। ਤੇ ਜਿਹੜੇ ਵੈਦਰ ਚੈਨਲ ਵਾਲੇ ਆ ਉਹਨਾਂ ਨੇ ਇਹ ਪ੍ਰੈਡਿਕਸ਼ਨ ਕੀਤੀ ਆ ਕੈਲੀਫੋਰਨੀਆ ਤੇ ਜਿਹੜਾ ਵੈਸਟ ਕੋਸਟ ਆ ਮੋਸਟਲੀ ਜਿਹੜਾ ਆ ਉਹ ਖੁਸ਼ਕ ਹੀ ਰਹਿਣ ਵਾਲਾ ਆ, ਜ਼ਿਆਦਾ ਮੀਂਹ ਜਿਹੜਾ ਉਹ ਨਹੀਂ ਪਵੇਗਾ। ਯਾਦ ਹੋਣਾ 3-4 ਸਾਲ ਪਹਿਲਾਂ ਵੀ ਹਰਜੋਤ ਸਿੰਘ ਜੀ ਅਲ ਨੀਨੀਆ ਤੇ ਅਲ ਨੀਨੀਓ ਦੀ ਬੜੀ ਚਰਚਾ ਜਿਹੜੀ ਉਹ ਚੱਲਦੀ ਸੀ। ਫਿਰ ਮੀਂਹ ਵੀ ਆਏ ਸੀਗੇ, ਪਰ ਸਾਲ 2 ਸਾਲ ਜਿਹੜੇ ਉਹ ਦੇਰੀ ਦੇ ਨਾਲ ਜਿਹੜੇ ਕਹਿ ਲਓ ਵੀ ਆਏ ਸੀਗੇ, ਤੇ ਫਿਰ 2-3 ਸਾਲ ਚੰਗੇ ਮੀਂਹ ਪਏ ਤੇ ਫਿਰ ਆਪਾਂ ਹੁਣ ਪਿਛਲੇ 2 ਸਾਲਾਂ ਤੋਂ ਲਗਾਤਾਰ ਸੋਕੇ ਦੇ ਵਿੱਚੋਂ ਜਿਹੜਾ ਉਹ ਲੰਘ ਰਹੇ ਆ ਤੇ ਹਾਲਾਤ ਫਿਰ ਇਦਾਂ ਹੀ ਬਣਦੇ ਜਾ ਰਹੇ ਨੇ। ਯੂਬਾ ਅਗਲੀ ਸਿਟੀ ਦੇ ਖਬਰ ਵਿੱਚ ਜੀ ਹਰਜੋਤ ਸਿੰਘ ਜੀ, ਯੂਬਾ ਸਿਟੀ ਦੇ ਵਿੱਚ ਅੱਜ ਕਹਿੰਦੇ ਆ ਵੀ ਇੱਕ ਮਿਲੀਅਨੇਰ ਬਣਿਆ ਆ। ਪਾਵਰਬਾਲ ਦੀ ਟਿਕਟ ਕਹਿੰਦੇ ਕਿਸੇ ਨੇ ਵੇਚੀ ਆ ਤੇ ਇੱਕ ਕਸਟਮਰ ਆ 1.3 ਮਿਲੀਅਨ ਡਾਲਰ ਜਿਹੜਾ ਉਹ ਜਿੱਤਿਆ ਹੈਗਾ ਆ। ਤੇ ਉੱਦਾਂ ਨੈਕਸਟ ਜਿਹੜਾ ਜੈਕਪਾਟ ਆ ਉਹ 620 ਮਿਲੀਅਨ ਦਾ, ਜਿੱਦਾਂ ਤੁਸੀਂ ਸਵੇਰੇ ਵੀ ਜਿਹੜਾ ਉਹ ਜ਼ਿਕਰ ਕੀਤਾ ਸੀਗਾ। ਸਟਰ ਕਾਉਂਟੀ ਦਾ ਕਹਿੰਦੇ ਵੀ ਕੋਈ ਰਹਿਣ ਵਾਲਾ ਸੀਗਾ ਜਿਸਨੇ ਪਾਵਰਬਾਲ ਟਿਕਟ ਜਿਹੜੀ ਉਹ ਖਰੀਦੀ ਸੀਗੀ ਅੱਜ, ਤੇ 1.3 ਮਿਲੀਅਨ ਡਾਲਰ ਜਿਹੜੇ ਆ ਉਸ ਨੂੰ ਹੁਣ ਜਿਹੜੇ ਮਿਲਣਗੇ। 7-11 ਦੇ ਉੱਤੇ ਜਿਹੜੇ ਬਿਊਟ ਹਾਊਸ ਰੋਡ ਦੇ ਉੱਤੇ ਸਟਰ ਕਾਉਂਟੀ 'ਚ ਆ, ਉੱਥੇ ਇਹ ਟਿਕਟ ਵੇਚੀ ਗਈ ਆ। ਤੇ 7-11 ਵਾਲਿਆਂ ਨੂੰ ਕਹਿੰਦੇ ਹੁਣ ਇਸ ਜਦੋਂ ਇਹ ਕੈਸ਼ ਕਰਾਊਗਾ ਤੇ ਇਹਨਾਂ ਨੂੰ $6800 ਜਿਹੜੇ ਇਸ ਦੇ ਵਿੱਚ ਇਨਾਮ ਵਾਲੀ ਟਿਕਟ ਵੇਚਣ ਕਰਕੇ ਮਿਲਣਗੇ। ਜੀ, ਬਿਲਕੁਲ। ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਨਵਾਂ ਲਾਅ ਜਿਹੜਾ ਆ ਉਹ ਸਾਈਨ ਕੀਤਾ ਆ, ਜਿਹਦੇ ਮੁਤਾਬਕ ਪੁਲਿਸ ਵਾਲਿਆਂ ਦੀ ਅਕਾਊਂਟੇਬਿਲਟੀ ਹੋਊਗੀ। ਕਹਿੰਦੇ ਭਈ ਜਿਹੜੇ ਪੁਲਿਸ ਵਾਲੇ ਦੇ ਉੱਤੇ ਚਾਰਜਸ ਲੱਗੇ ਆ ਜਾਂ ਜਿਨ੍ਹਾਂ ਦੀਆਂ ਰਿਪੋਰਟਸ ਆ ਰਹੀਆਂ ਵੀ ਗਲਤ ਜਿਹੜੀ ਆਪਣੀ ਪਾਵਰ ਨੂੰ ਯੂਜ਼ ਕਰਦੇ ਆ, ਉਹਨਾਂ ਨੂੰ ਜਿਹੜਾ ਆ ਫਾਇਰ ਕਰਨ ਦੀ ਜਿਹੜੀ ਆ ਇਹਦੇ ਵਿੱਚ ਗੱਲ ਕੀਤੀ ਗਈ ਹੈਗੀ ਆ। ਜੀ, ਬਿਲਕੁਲ। ਸੋ ਇਹ ਆਪਾਂ ਦੇਖਿਆ ਹੀ ਆ ਬਹੁਤ ਵਾਰੀ ਵੀ ਕਾਫੀ ਜਿਹੜੇ ਦੋਸ਼ ਜਿਹੜੇ ਉਹ ਲੱਗ ਰਹੇ ਆ। ਤੇ ਕਹਿੰਦੇ ਵੀ ਇੱਕ ਨਵੇਂ ਐਨਾਲਿਸਿਸ ਦੇ ਮੁਤਾਬਕ ਕਾਫੀ ਲੋਕਾਂ ਦੀ ਜਿਹੜੀ ਮੌਤ ਆ ਪੁਲਿਸ ਦੇ ਹੱਥੋਂ ਜਿਹੜੀ ਉਹ ਕਹਿੰਦੇ ਆ ਵੀ ਹੁੰਦੀ ਆ। ਤੇ ਇਹ ਉਸ ਐਨਾਲਿਸਿਸ ਦੇ ਮੁਤਾਬਕ ਕਹਿ ਰਹੇ ਸੀ ਵੀ ਕਈ ਜਿਹੜੇ ਅਨਰਿਪੋਰਟਡ ਵੀ ਜਿਹੜੀਆਂ ਚੀਜ਼ਾਂ ਰਹਿ ਜਾਂਦੀਆਂ ਨੇ। ਪਿਛਲਾ ਸਾਲ ਇਸੇ ਸਾਰੇ ਕਾਸੇ ਦੇ ਵਿੱਚ ਹੀ ਜਿਹੜਾ ਆਪਾਂ ਦੇਖਿਆ ਸੀਗਾ ਵੀ ਲੰਘਿਆ ਸੀ ਵੀ ਕਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਵੀ ਪੂਰੇ ਮੁਲਕ ਭਰ ਦੇ ਵਿੱਚ ਆਪਾਂ ਨੂੰ ਰੌਲਾ ਰੱਪਾ ਆ, ਪ੍ਰੋਟੈਸਟ, ਦੰਗੇ ਫਸਾਦ ਜਿਹੜੇ ਆ ਉਹ ਦੇਖਣ ਨੂੰ ਮਿਲੇ ਸੀਗੇ। ਜੀ, ਅਗਲੀ ਖਬਰ ਜਿਹੜੀ ਆ ਕਹਿੰਦੇ ਭਈ ਬੋਸਟਨ ਤੋਂ ਆ ਰਹੀ ਆ, ਜਿੱਥੇ ਕਿ ਇੱਕ ਬੈਲੇ ਸਟਾਰ ਜਿਹੜੇ ਹਸਬੈਂਡ ਐਂਡ ਵਾਈਫ ਦੋਨੋਂ ਹੀ ਹੈਗੇ ਆ, ਉਹਨਾਂ ਨੇ ਉੱਤੇ ਸੈਕਸ਼ੂਅਲ ਹਰਾਸਮੈਂਟ ਦੇ ਚਾਰਜਸ ਲਾਏ ਗਏ ਆ। ਲਾ ਸੂਟ ਫਾਈਲ ਕੀਤੇ ਗਏ ਆ 5 ਵੱਖ-ਵੱਖ ਡਿਫਰੈਂਟ ਲੋਕਾਂ ਵੱਲੋਂ ਕਿ ਉਹਨਾਂ ਨੂੰ ਜਿਹੜਾ ਆ ਸੈਕਸ਼ੂਅਲੀ ਜਿਹੜਾ ਦੋਨੋਂ ਹੀ ਹਸਬੈਂਡ ਐਂਡ ਵਾਈਫ ਵੱਲੋਂ ਚਾਰਜ ਕੀਤਾ ਗਿਆ ਹੈਗਾ। ਜੀ, ਮਾੜੀ ਖਬਰ ਇੱਕ ਮਰਸੈਡ ਕਾਉਂਟੀ ਤੋਂ ਆ ਰਹੀ ਆ। 5 ਲੋਕਾਂ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ, ਜਿਨ੍ਹਾਂ 'ਚ 3 ਬੱਚੇ ਤੇ 2 ਅਡਲਟ ਜਿਹੜੇ ਉਹ ਸ਼ਾਮਲ ਸੀਗੇ। ਡੌਸ ਪੈਲੋਸ ਦੇ ਨਜ਼ਦੀਕ ਕਹਿੰਦੇ ਵੀ ਇੱਕ ਘਰ ਦੇ ਵਿੱਚ ਅੱਗ ਲੱਗੀ। ਜਿੰਨੀ ਦੇਰ ਤੱਕ ਜਿਹੜੇ ਫਸਟ ਰਿਸਪੌਂਡਰ ਉੱਥੇ ਤੱਕ ਪਹੁੰਚਦੇ, ਅੱਗ ਬੁਰੀ ਤਰ੍ਹਾਂ ਝੁਲਸ ਚੁੱਕਿਆ ਸੀਗਾ ਤੇ ਇਹ ਸ਼ਾਇਦ ਉੱਥੋਂ ਨਿਕਲਣ ਦੇ ਵਿੱਚ ਨਾਕਾਮਯਾਬ ਰਹੇ ਆ। ਅਥਾਰਟੀਜ਼ ਦੇ ਦੁਆਰਾ ਰੂਬਨ ਐਂਡਰੇਡ, ਹੁਆਨ ਜ਼ੈਨੇਜ,
ਹੈਕਟਰ ਐਂਡਰੇਡ 1 ਸਾਲ, ਜੂਡਿਥ ਐਂਡਰੇਡ 4 ਸਾਲ, ਕ੍ਰਿਸਟੋਫਰ ਐਂਡਰੇਡ 11 ਸਾਲ। ਇਹ ਸਾਰੇ ਜਾਣੇ ਦੀ ਜਿਹੜੀ ਉਹ ਮੌਤ ਹੋਈ ਆ। ਇਨਵੈਸਟੀਗੇਸ਼ਨ ਕੈਲ ਫਾਇਰ ਨੇ ਜਿਹੜੀ ਉਹ ਕੀਤੀ ਆ, ਤੇ ਇਹ ਉਹਨਾਂ ਨੇ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਪਾਇਆ ਵੀ ਕਿਸੇ ਐਕਸੀਡੈਂਟ ਦੇ ਕਰਕੇ ਅੱਗ ਲੱਗੀ ਆ, ਕੋਈ ਫਾਊਲ ਪਲੇਸ ਦੇ ਵਿੱਚ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ। ਤੇ ਅਥਾਰਟੀਜ਼ ਕਹਿੰਦੇ ਵੀ ਲੋਕਾਂ ਨੂੰ ਕਹਿ ਰਹੀ ਆ ਵੀ ਭਾਈ ਪਰਿਵਾਰ ਵਾਲੇ ਪਾਸੇ ਨੂੰ ਜਿਹੜਾ ਉਧਰਲੇ ਪਾਸੇ ਨੂੰ ਨਾ ਜਾਓ, ਉਹਨਾਂ ਦੀ ਜਿਹੜੇ ਬਾਕੀ ਬਚੇ ਨੇ ਪਰਿਵਾਰ ਦੇ ਜਿਹੜੇ ਜੀ ਆ ਉਹਨਾਂ ਦੇ ਲਈ। ਅਗਲੀ ਖਬਰ ਜਿਹੜੀ ਆ ਸੈਕਰਾਮੈਂਟੋ ਤੋਂ ਆ ਰਹੀ ਆ ਹੁਣ ਇੱਕ ਵਾਰੀ ਫੇਰ, ਕਿਉਂਕਿ ਕਰੋਨਾ ਦਾ ਜਿਹੜਾ ਇੰਨਾ ਭਾਰ ਸੀ ਉਹ ਹੁਣ ਘਟਦਾ ਜਾ ਰਿਹਾ, ਜਿਹੜਾ ਡਰ ਆ ਉਹ ਵੀ ਘਟਦਾ ਜਾ ਰਿਹਾ, ਤੇ ਹੁਣ ਜਿਹੜੇ ਵੱਡੇ ਵੱਡੇ ਮੇਲੇ ਜਾਂ ਫੰਕਸ਼ਨ ਹੁੰਦੇ ਸੀ ਉਹ ਹੋਣੇ ਸ਼ੁਰੂ ਹੋ ਗਏ ਆ। ਸੈਕਰਾਮੈਂਟੋ ਦੇ ਵਿੱਚ ਗ੍ਰੀਕ ਫੈਸਟੀਵਲ ਜਿਹੜਾ ਕਿ ਪਿਛਲੇ 50 ਸਾਲਾਂ ਤੋਂ ਹੁੰਦਾ ਸੀ, ਪਿਛਲੇ ਸਾਲ ਕਰੋਨਾ ਵਾਇਰਸ ਕਰਕੇ ਨਹੀਂ ਹੋ ਸਕਿਆ, ਦੁਬਾਰਾ ਕੀ ਫੇਰ ਉਹ ਇਸ ਵਾਰੀ ਹੋਣ ਜਾ ਰਿਹਾ। 57ਵਾਂ ਐਨੂਅਲ ਸੈਕਰਾਮੈਂਟੋ ਗ੍ਰੀਕ ਫੈਸਟੀਵਲ ਜਿਹਦੇ ਵਿੱਚ ਹਜ਼ਾਰਾਂ ਦੇ ਹਿਸਾਬ ਦੇ ਨਾਲ ਕਹਿੰਦੇ ਲੋਕ ਆ ਇਸ ਨੂੰ ਅਟੈਂਡ ਕਰਨਗੇ। ਉੱਥੇ ਫੂਡ ਹੋਰ ਇਸ ਤਰ੍ਹਾਂ ਦੇ ਵੀ ਜਿਹੜੇ ਆ ਬੂਥ ਵਗੈਰਾ ਲੱਗੇ ਹੋਣਗੇ। ਜੀ ਬਿਲਕੁਲ। ਸੋ ਚੌਂਸਪੇਰੀ ਜਿਹੜੇ ਆ ਹੁਣ ਪ੍ਰੋਗਰਾਮ ਆ ਇਹ ਹੋਣੇ ਸ਼ੁਰੂ ਹੋ ਰਹੇ ਆ। ਓਵਰਆਲ ਦੇਖਿਆ ਕਹਿੰਦੇ ਵੀ 25% ਕੇਸਾਂ ਦੇ ਵਿੱਚ ਨੇਸ਼ਨ ਵਾਈਡ ਘਾਟਾ ਜਿਹੜਾ ਉਹ ਦੇਖਿਆ ਗਿਆ। ਚਲੋ ਇੱਕ ਚੰਗੀ ਖੁਸ਼ੀ ਵਾਲੀ ਜਿਹੜੀ ਇਹ ਗੱਲ ਹੈਗੀ ਆ, ਪਰ ਇਹ ਵੀ ਭਾਈ ਇਹ ਆ ਵੀ ਹੌਲੀ ਹੌਲੀ ਇਹ ਜਿਹੜਾ ਘਟਦਾ ਜਾਵੇ, ਹਰਡ ਇਮਿਊਨਿਟੀ ਵੱਲ ਜਿਹੜਾ ਉਹ ਵਧੀਏ। ਅੱਜ ਇੱਕ ਰਿਪੋਰਟ ਸੀਗੀ ਹਰਡ ਇਮਿਊਨਿਟੀ ਵੱਲ ਕਹਿੰਦੇ ਜੇ ਵਧਣਾ ਆ ਤੇ ਨਿਆਣਿਆਂ ਦੀ ਵੀ ਵੈਕਸੀਨੇਸ਼ਨ ਕਹਿੰਦੇ ਆ ਵੀ ਉਹ ਹੋਣੀ ਚਾਹੀਦੀ ਆ। ਇਹ ਉਸ ਇੱਕ ਰਿਪੋਰਟ ਦੇ ਜਿਹੜਾ ਉਹ ਮੁਤਾਬਕ ਸੀਗਾ, ਤੇ ਆਲਰੇਡੀ 12 ਸਾਲ ਤੋਂ ਵੱਧ ਦੀ ਉਮਰ ਵਾਲੇ ਬੱਚਿਆਂ ਦੇ ਲਈ ਵੈਕਸੀਨੇਸ਼ਨ ਉਪਲਬਧ ਹੈਗੀ ਆ, ਤੇ ਆਲਰੇਡੀ 5 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੀ ਵੈਕਸੀਨੇਸ਼ਨ ਲੱਗੇ। ਉਸ ਦੇ ਲਈ ਡਾਟਾ ਜਿਹੜਾ FDA ਨੂੰ ਫਾਈਜ਼ਰ ਬਾਇਓਟੈਕ ਦੇ ਦੁਆਰਾ ਜਲਦ ਹੀ ਜਿਹੜਾ ਕਹਿੰਦੇ ਪੇਸ਼ ਕੀਤਾ ਜਾਵੇਗਾ, ਜਿਸ ਦੀ ਜਾਂਚ ਕਰਨ ਤੋਂ ਬਾਅਦ FDA ਆਪਣਾ ਫੈਸਲਾ ਲਊਗੀ ਵੀ ਕੀ ਇਹਨਾਂ ਨੂੰ ਵੈਕਸੀਨੇਸ਼ਨ ਜਿਹੜੀ ਉਹ ਲਗਾਈ ਜਾ ਸਕਦੀ ਆ ਕਿ ਨਹੀਂ। ਇੱਦਾਂ ਕਰਨ ਦੇ ਨਾਲ ਸਕੂਲ ਦੇ ਵਿੱਚ ਸਾਰੇ ਹੀ ਬੱਚੇ, ਕਿਉਂਕਿ 5 ਸਾਲ ਤੋਂ ਉੱਤਿਆਂ ਨੂੰ ਹੀ ਸਕੂਲ ਦੇ ਵਿੱਚ ਬੱਚਿਆਂ ਨੂੰ ਜਿਹੜਾ ਉਹ ਲਿਆ ਜਾਂਦਾ ਆ, ਉਹ ਸਾਰੇ ਹੀ ਇਸ ਦੇ ਵਿੱਚ ਫਿਰ ਉਹ ਆ ਜਾਣਗੇ। ਸੋ ਐਵਰੀਬਡੀ ਵਿਲ ਬੀ ਐਲੀਜੀਬਲ ਜਿਹੜਾ ਉਹ ਹੋ ਸਕਦਾ ਆ। ਜਿਹੜੇ ਬਹੁਤ ਸਾਰੇ ਬੱਚਿਆਂ ਦੇ ਮਾਪੇ ਡਰਦੇ ਆ ਵੀ ਘੱਲੀਏ ਨਾ ਘੱਲੀਏ ਕਿੱਦਾਂ ਕਰਨਾ ਆ, ਉਹ ਫਿਰ ਇਸ ਤੋਂ ਬਾਅਦ ਦੇ ਵਿੱਚ ਫੈਸਲਾ ਜਿਹੜਾ ਉਹ ਲੈ ਸਕਣਗੇ। ਉਮੀਦ ਇਹੀ ਜਤਾਈ ਕਹਿ ਰਹੇ ਆ ਫਾਈਜ਼ਰ ਬਾਇਓਟੈਕ ਵਾਲਾ CEO ਤੇ ਇਹੀ ਕਹਿੰਦਾ ਵੀ ਸਾਨੂੰ ਉਮੀਦ ਆ ਵੀ ਇਸ ਨੂੰ ਐਮਰਜੈਂਸੀ ਅਪਰੂਵਲ ਜਿਹੜਾ ਉਹ ਮਿਲ ਜਾਵੇਗਾ। ਤੇ ਜੀ ਹਰਜੋਤ ਸਿੰਘ ਜੀ, ਸਮਾਂ ਵੀ ਸਮਾਪਤੀ ਵੱਲ ਨੂੰ ਭੱਜਿਆ ਜਾਂਦਾ ਆ, ਤੇ ਜੇ ਅੱਜ ਫਿਰ ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰੀਏ ਤਾਂ ਬਹੁਤੇ ਚੰਗੇ ਦਿਨ ਜਿਹੜੇ ਸਟਾਕ ਮਾਰਕੀਟ ਦੇ ਨਹੀਂ ਚੱਲ ਰਹੇ ਹੈਗੇ। ਪਿਛਲੇ 2 ਕੁ ਵੀਕਾਂ ਤੋਂ ਜਿਹੜਾ ਜਿਹੜਾ ਚੜਾਵ ਘੱਟ ਤੇ ਉਤਾਰ ਵੱਲ ਨੂੰ ਜਿਹੜਾ ਆ ਡਾਓ ਜੋਨਸ ਆ ਉਹ ਵਧਿਆ ਹੋਇਆ ਆ। ਅੱਜ ਇੱਕ ਵਾਰੀ ਫਿਰ 546 ਪੁਆਇੰਟਾਂ ਦੀ ਗਿਰਾਵਟ ਜਿਹੜੀ ਆ ਉਹ ਡਾਓ ਜੋਨਸ ਦੇ ਵਿੱਚ ਦਰਜ ਕੀਤੀ ਗਈ। 33,844 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ ਜਿਹੜੇ ਆ 64 ਪੁਆਇੰਟ ਘਟੇ, 14,448 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 52 ਪੁਆਇੰਟ ਘਟੇ, 4307 ਦੇ ਉੱਤੇ ਬੰਦ ਹੋਇਆ। ਸੋਨੇ ਦੀ ਕੀਮਤ $1,752 ਪ੍ਰਤੀ ਆਉਂਸ ਜਿਹੜੀ ਉਹ ਰਹੀ ਆ। 10 ਈਅਰ ਯੀਲਡ 1.5% ਤੇ ਬਿਟਕੋਇਨ ਦੀ ਕੀਮਤ 43,561 ਦੇ ਉੱਤੇ ਰਹੀ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਇੰਡੀਆ ਦੇ 74 ਰੁਪਏ ਤੇ 17 ਪੈਸੇ ਦੇ ਬਰਾਬਰ ਰਹੀ ਹੈ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।